ਸਭ ਤੋਂ ਵੱਡਾ ਇਸ ਟਾਈਮ ਅਨਸਟੇਬਲ ਦੇਸ਼ਾਂ ਦੇ ਵਿੱਚੋਂ ਕਹਿ ਸਕਦੇ ਹਾਂ ਵੀ ਯੂਕੇ ਜਿਹੜਾ ਉਹ ਬਣਿਆ ਪਿਆ, ਜਿੱਥੇ ਨਿੱਤ ਆਏ ਦਿਨ ਉੱਥੇ ਪ੍ਰਧਾਨ ਮੰਤਰੀ ਬਦਲ ਰਹੇ ਨੇ। ਤੇ ਪਿਛਲੇ ਕੁਛ ਹੀ ਸਮਿਆਂ ਦੇ ਵਿੱਚ, 1.5 ਮਹੀਨੇ ਦੇ ਵਿੱਚ ਤੀਜਾ ਪ੍ਰਧਾਨ ਮੰਤਰੀ ਉੱਥੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ। ਬੋਰਿਸ ਜੌਨਸਨ ਦਾ ਅਸਤੀਫਾ ਲਿਆ ਗਿਆ ਵੀ ਉਸਨੇ ਜੋ ਕੋਵਿਡ ਦੇ ਵਿੱਚ ਕੀਤਾ, ਪਾਰਟੀਆਂ ਕੀਤੀਆਂ, ਇਹ ਵੋ ਹੋਇਆ, ਉਸ ਦਾ ਅਸਤੀਫਾ ਲਿਆ। ਇਹ ਦੋ ਜਿਹੜੇ ਉਸ ਟਾਈਮ ਦੇ ਉੱਤੇ ਕੰਟੈਂਡਰ ਨਿਕਲੇ, ਲਿਜ਼ ਟਰੱਸ ਤੇ ਰਿਸ਼ੀ ਸੁਨਾਕ, ਉਹਨਾਂ ਦੇ ਦਰਮਿਆਨ ਉਸ ਪਾਰਟੀ ਦੇ ਲੀਡਰਸ਼ਿਪ ਦੇ ਲਈ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਚੱਲੇ ਆ, ਸਿੰਘ ਫਸੇ। ਤੇ ਉਸ 'ਚ ਲਿਜ਼ ਟਰੱਸ ਜਿੱਤ ਕੇ ਆਈ ਤੇ ਉਹ 45 ਦਿਨ ਦੀ ਜਿਹੜੀ ਉਹ ਪ੍ਰਧਾਨ ਮੰਤਰੀ ਬਣੀ। ਤੇ ਉਸ ਨੂੰ 45 ਦਿਨਾਂ ਬਾਅਦ ਆਪਣੀ ਜਿਹੜੀ ਇਕਨੋਮਿਕ ਪਾਲਿਸੀਜ਼ ਦੇ ਚੱਲਦਿਆਂ ਅਸਤੀਫਾ ਦੇਣਾ ਪਿਆ। ਤੇ ਹੁਣ ਰਿਸ਼ੀ ਸੁਨਾਕ, ਭਾਰਤੀ ਮੂਲ ਦਾ ਜਿਹੜਾ ਇਹ ਰਿਸ਼ੀ ਸੁਨਾਕ ਆ, ਉਹ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਜਿਹੜਾ ਉਹ ਹੋਵੇਗਾ। ਸੋ ਚੱਕਾ ਦੇਖੋ ਹਰਜੋਤ ਸਿੰਘ ਜੀ ਪੂਰਾ ਗਿੜਿਆ ਆ। ਇਹ 200 ਸਾਲ ਇਸ ਮੁਲਕ ਵਾਲਿਆਂ ਨੇ ਵੱਖ-ਵੱਖ ਦੁਨੀਆ ਦੇ ਉੱਤੇ ਰਾਜ ਕੀਤਾ। ਭਾਰਤ ਉੱਤੇ ਵੀ ਜਿਹੜਾ ਉਹ ਰਾਜ ਕੀਤਾ, ਖਾਲਸਾ ਰਾਜ ਨੂੰ ਵੀ ਜਿਹੜਾ ਇਹਨਾਂ ਨੇ ਉੱਥੇ ਖਤਮ ਕੀਤਾ। ਤੇ ਹੁਣ ਉੱਥੇ ਇੱਕ ਭਾਰਤੀ ਮੂਲ ਦਾ ਬੰਦਾ ਜਿਹੜਾ ਆ, ਉਹਨਾਂ ਦਾ ਪ੍ਰਧਾਨ ਮੰਤਰੀ ਜਿਹੜਾ ਆ, ਉਹ ਮੋਢੀ ਬਣ ਕੇ ਜਿਹੜਾ ਇਸ ਟਾਈਮ ਸਾਹਮਣੇ ਆਇਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਆ, ਇਸ ਨੂੰ ਲੀਡਰ ਜਿਹੜਾ ਉਹ ਆਲਰੇਡੀ ਐਲਾਨ ਦਿੱਤਾ ਗਿਆ ਸੀਗਾ ਕੰਜ਼ਰਵੇਟਿਵ ਪਾਰਟੀ ਦਾ। ਸੋਮਵਾਰ ਤੋਂ ਬਾਅਦ ਦੇ ਵਿੱਚ ਬੋਰਿਸ ਜੌਨਸਨ ਦਾ ਵੀ ਨਾਮ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਆਇਆ ਸੀ ਵੀ ਖੌਰੇ ਉਸ ਦਾ ਕਮਬੈਕ ਜਿਹੜਾ ਉਹ ਹੋਵੇਗਾ। ਪਰ ਹੁਣ ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਰਿਸ਼ੀ ਸੁਨਾਕ ਆ, ਉਹ ਬ੍ਰਿਟੇਨ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਵਜੋਂ ਜਿਹੜੇ ਹੋਣਗੇ। ਫਸਟ ਹਿੰਦੂ ਬ੍ਰਿਟਿਸ਼ ਕਹਿ ਰਹੇ ਆ, ਫਸਟ ਏਸ਼ੀਅਨ ਜਿਹੜੇ ਉਹ ਕਹਿ ਰਹੇ ਆ, ਫਸਟ ਇੰਡੀਅਨ ਜਿਹੜਾ ਆ, ਉਹ ਇਸ ਪਾਰਟੀ ਨੂੰ ਉੱਥੇ ਜਿਹੜਾ ਹੁਣ ਉਹ ਲੀਡ ਕਰਨ ਜਾ ਰਿਹਾ ਹੈ। ਸੋ ਬਿਲਕੁਲ ਜੀ, ਰਿਸ਼ੀ ਸੁਨਾਕ ਪਹਿਲਾ ਹਿੰਦੂ ਪ੍ਰਾਈਮ ਮਿਨਿਸਟਰ ਹੋਊਗਾ ਯੂਕੇ ਦਾ। ਇਹ ਬਲੂਮਬਰਗ ਨੇ ਹੈਡਿੰਗ ਲਾ ਕੇ ਨਿਊਜ਼ ਲਾਈ ਆ। ਸੋ ਇਹ ਨਾ ਸੋਚੋ ਵੀ ਅਸੀਂ ਸ਼ਾਇਦ ਕਹਿ ਰਹੇ ਹੈਗੇ ਆ ਵੀ ਦੇਖੋ ਇਦਾਂ ਕਰ ਰਹੇ ਆ। ਸੋ ਉਸ ਟਾਈਮ ਦੇ ਉੱਤੇ ਅਨਾਉਂਸਮੈਂਟ ਹੋਣ ਜਾ ਰਹੀ ਹੈ ਜਿਸ ਟਾਈਮ ਦੇ ਉੱਤੇ ਦੀਵਾਲੀ ਆ, ਫੈਸਟੀਵਲ ਆਫ ਲਾਈਟਸ। ਕਹਿੰਦੇ ਵੀ ਮੋਸਟਲੀ ਹਿੰਦੂ, ਸਿੱਖ, ਜੈਨ, ਬੁੱਧਿਸਟ ਸਾਰੇ ਇਸ ਨੂੰ ਮਨਾਉਂਦੇ ਆ। ਸੋ ਇਹ ਜਿਹੜਾ ਰਿਸ਼ੀ ਸੁਨਾਕ ਆ ਉਹਦੇ ਲਈ ਖੁਸ਼ੀ ਦੀ ਗੱਲ ਆ। ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਲਈ ਵੀ ਖੁਸ਼ੀ ਦੀ ਗੱਲ ਆ। ਹਾਲਾਂਕਿ ਉਹਦਾ ਭਾਰਤ ਨਾਲ ਲੈਣਾ ਨਹੀਂ, ਉਹਦੇ ਫਾਦਰ ਪਾਕਿਸਤਾਨ 'ਚ ਬੋਰਨ ਸੀ, ਪਰ ਉਸ ਟਾਈਮ ਦੇ ਉੱਤੇ ਕਿਉਂਕਿ ਇੰਡੀਆ ਇਕੱਠਾ ਸੀ ਤੇ ਉਹ ਤੋਂ ਬਾਅਦ ਕੀਨੀਆ ਚਲੇ ਗਿਆ, ਕੀਨੀਆ ਤੋਂ ਬਾਅਦ ਯੂਕੇ ਦੇ ਵਿੱਚ ਚਲੇ ਗਏ। ਤੇ ਇਹ ਵੀ ਰਾਜਕਰਨਵੀਰ ਸਿੰਘ ਜੀ ਗੱਲ ਆਈ ਆ ਵੀ ਰਿਸ਼ੀ ਸੁਨਾਕ ਜਿਹੜਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬਣ ਜਾ ਰਿਹਾ, ਬਹੁਤ ਰਿਚ ਆ, ਬਹੁਤ ਜ਼ਿਆਦਾ। ਕਿਉਂਕਿ ਇੱਕ ਹੀ ਇਹਨਾਂ ਤੋਂ ਪਹਿਲਾਂ ਇੰਗਲੈਂਡ ਦਾ ਰਿਚੈਸਟ ਪ੍ਰਾਈਮ ਮਿਨਿਸਟਰ ਹੋਇਆ, ਆਰਥਰ ਵੈਲਫੋਰਡ। ਤੇ ਕਹਿੰਦੇ ਵੀ ਉਹ ਆਪਣੇ ਟਾਈਮ ਦੇ ਉੱਤੇ 2 ਗੋਲਫ ਕੋਰਸਿਸ ਸਕਾਟਲੈਂਡ ਦੇ ਵਿੱਚ ਉਹਨੂੰ ਰੱਖੀਆਂ ਸੀਆਂ। ਇਹ ਜੋ ਰਿਸ਼ੀ ਸੁਨਾਕ ਆ, ਇਹਦੀ ਵਾਈਫ ਜੋ ਆ NR ਨਾਰਾਇਣ ਮੂਰਤੀ, ਜੋ ਫਾਊਂਡਰ ਆ ਇੰਡੀਆ ਦੀ IT ਆਊਟਸੋਰਸਿੰਗ ਦਾ ਇਨਫੋਸਿਸ, ਉਹਦੀ ਡਾਟਰ ਹੈਗੀ ਆ। ਸੋ ਇਹ ਬਹੁਤ ਅਮੀਰ ਪ੍ਰਾਈਮ ਮਿਨਿਸਟਰ ਹੈਗਾ ਆ। ਹਾਲਾਂਕਿ ਇੰਗਲੈਂਡ ਦੀ ਇਕੋਨਮੀ ਇਸ ਵੇਲੇ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਆ। ਕਹਿੰਦੇ ਪਈ ਲਿਜ਼ ਟਰੱਸ ਦੇ 44 ਦਿਨਾਂ ਤੋਂ ਬਾਅਦ ਹੁਣ ਇਹ ਆਪਣੀ ਸਹੁੰ ਚੁੱਕੂਗਾ। ਹਾਲਾਂਕਿ ਪਹਿਲਾਂ ਵੀ ਕਾਫੀ ਜ਼ੋਰ ਲਾਇਆ ਸੀ, ਪਰ ਉਸ ਟਾਈਮ ਦੇ ਉੱਤੇ ਪਿੱਛੇ ਰਹਿ ਗਿਆ ਸੀ। 42 ਸਾਲਾਂ ਦਾ ਯੰਗੈਸਟ ਪ੍ਰਾਈਮ ਮਿਨਿਸਟਰ ਹੋਊਗਾ 200 ਸਾਲਾਂ ਦੇ ਇਤਿਹਾਸ ਵਿੱਚ। ਇਹ ਵੀ ਦੇਖੋ ਰਿਕਾਰਡ ਬਣਾਇਆ ਆ ਰਿਸ਼ੀ ਸੁਨਾਕ ਨੇ। ਸੋ ਇਜ਼ ਓਨਲੀ 42 years old, ਯੰਗੈਸਟ ਪ੍ਰਾਈਮ ਮਿਨਿਸਟਰ ਯੂਕੇ ਦੇ ਇਤਿਹਾਸ ਦੇ ਵਿੱਚ 200 ਸਾਲਾਂ ਦੇ ਵਿੱਚ। ਤੇ ਮਲਟੀ ਮਿਲੀਅਨੇਅਰ ਫਾਰਮਰ ਬੈਂਕਰ ਹੈਗਾ। ਯੂਕੇ ਦੀ 67 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਦੇ ਵਿੱਚ ਇਹ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦਾ ਹੈਗਾ। ਤੇ ਪਿੱਛੇ ਜੇ ਪਹਿਲੀ ਵਾਰੀ ਬਣਿਆ ਸੀ ਤੇ ਹੁਣ ਦੇਖੋ ਇੰਨੀ ਜਲਦੀ ਜੋ ਆ ਉਹ ਪ੍ਰਾਈਮ ਮਿਨਿਸਟਰ ਬਣ ਜਾ ਰਿਹਾ ਆ। ਕਹਿੰਦੇ ਭਈ ਅਫਰੀਕਨ ਬੋਰਨ ਹਿੰਦੂਜ਼ ਆਫ ਇੰਡੀਅਨ ਡਿਸੈਂਟ ਜੋ ਸੁਨਾਕ ਆ, ਇਹਦੀ ਐਥਨੀਸਿਟੀ ਜੋ ਆਪਣੇ ਆਪ ਨੂੰ ਹਿੰਦੂ ਹੀ ਗਿਣਦਾ ਆ, ਕਿਉਂਕਿ ਪਿਛਲੀ ਵਾਰੀ ਆਪਣੇ ਜੋ ਆਫਿਸ ਸੀ ਇਹਨਾਂ ਦਾ ਡਾਊਨਿੰਗ ਸਟਰੀਟ ਤੇ ਘਰ ਆ, ਉੱਥੇ ਦੀਵਾਲੀ ਵੀ ਮਨਾਈ ਸੀ। ਤੇ ਹੋਰ ਵੀ ਜੋ ਹਿੰਦੂ ਧਰਮ ਦੇ ਨਾਲ ਪੂਜਾ ਪਾਠ ਹੁੰਦਾ ਉਹ ਵੀ ਕੀਤਾ ਸੀ। ਜੀ ਬਿਲਕੁਲ, ਸਾਊਥਹੈਂਪਟਨ ਦੇ ਵਿੱਚ ਜੰਮਿਆ ਹੈ ਉੱਦਾਂ ਤਾਂ ਇਹ ਉੱਥੇ ਦਾ। ਇਹਦੇ ਜਿਹੜੇ ਮਾਤਾ ਪਿਤਾ ਆ ਉਹ ਅਫਰੀਕਨ ਬੋਰਨ ਜਿਹੜੇ ਉਹ ਹੈਗੇ ਆ, ਜਿਨ੍ਹਾਂ ਦਾ
ਉੱਦਾਂ ਜਿਹੜਾ ਸੰਬੰਧ ਆ ਪੰਜਾਬ ਦੇ ਇਲਾਕੇ ਦੇ ਨਾਲ ਵੀ ਜਿਹੜਾ ਉਹ ਰਿਹਾ ਆ, ਜੀ। ਉਹ ਪੰਜਾਬੀ ਡਿਸੈਂਟ ਦੇ ਵੀ ਹੈਗੇ ਆ। ਸੋ ਕਈ ਕੁਛ ਜਿਹੜਾ ਹਰਜੋਤ ਸਿੰਘ ਜੀ ਕਿੱਥੇ ਦੀਆਂ ਤਾਰਾਂ ਜੁੜ ਕੇ ਕਿੱਥੇ ਤੱਕ ਜਿਹੜੀਆਂ ਪਹੁੰਚੀਆਂ। ਚਲੋ ਆਪਾਂ ਤੈਨੂੰ ਵਧਾਈ ਦੇ ਸਕਦੇ ਹਾਂ ਹੁਣੇ ਜੀ ਆ ਵੀ, ਪਰ ਬਿਲਕੁਲ ਇਹ ਆ ਵੀ ਇਹਦੇ ਅੱਗੇ ਚੁਣੌਤੀਆਂ ਬਹੁਤ ਤਗੜੀਆਂ ਨੇ। ਜਿਹੜੀ ਵੱਡੀ ਜਿਹੜੀ ਇਸ ਟਾਈਮ ਇਹ ਆ ਵੀ ਹਾਂ, ਪ੍ਰਧਾਨ ਮੰਤਰੀ ਜਿਹੜਾ ਉਹ ਜ਼ਰੂਰ ਬਣ ਗਿਆ ਆ, ਪਰ ਇਸ ਟਾਈਮ ਭੱਠੇ ਬੈਠੇ ਹੋਏ ਬ੍ਰਿਟੇਨ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਬਣਿਆ ਪਿਆ ਆ। ਇਕਨੋਮਿਕ ਕ੍ਰਾਈਸਿਸ ਦੇ ਵਿੱਚੋਂ ਇਸ ਟਾਈਮ ਬ੍ਰਿਟੇਨ ਜਿਹੜਾ ਉਹ ਲੰਘ ਰਿਹਾ ਆ। ਐਵੇਂ ਨਹੀਂ ਜਿੱਦਾਂ ਆਪਾਂ ਦੱਸਿਆ ਵੀ 2 ਮਹੀਨਿਆਂ ਦੇ ਵਕਫੇ ਦੇ ਵਿੱਚ ਤੀਜਾ ਪ੍ਰਧਾਨ ਮੰਤਰੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੋਵੇ, ਤਾਂ ਉੱਥੇ ਕੁਛ ਨਾ ਕੁਛ ਗੜਬੜ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਰਿਸ਼ੀ ਸੁਨਾਕ ਇਹ ਉੱਦਾਂ ਫਾਈਨੈਂਸ ਮਿਨਿਸਟਰ ਰਿਹਾ ਆ, ਅਰਥਚਾਰੇ ਨੂੰ ਜਿਹੜਾ ਉਹ ਸਮਝਦਾ ਹੋਇਆ ਹੋਣਾ ਚਾਹੀਦਾ ਆ। ਤੇ ਪਰ ਹੁਣ ਦੇਖੋ ਸੁਨਾਕ ਦੀ ਜਿਹੜੀ ਉੱਥੇ ਦੇ ਲੋਕ ਆ, ਉੱਥੋਂ ਦੀ ਉਸ ਟਾਈਮ ਐਡਮਿਨਿਸਟ੍ਰੇਸ਼ਨ ਬੋਰਿਸ ਜੌਨਸਨ ਦੇ ਦੌਰਾਨ ਜਿਹੜੀ ਚੱਲ ਰਹੀ ਸੀਗੀ, ਉਸ ਨੂੰ ਲੈ ਕੇ ਕਈ ਤਰੀਕੇ ਦੇ ਕਟਾਕਸ਼ ਵੀ ਇਸ ਦੇ ਉੱਤੇ ਚੱਲਦੇ ਰਹੇ। ਕਈ ਤਰੀਕੇ ਦੀਆਂ ਜਿਹੜੀਆਂ ਆ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਹੁਣ ਬਤੌਰ ਪ੍ਰਧਾਨ ਮੰਤਰੀ ਇਸ ਦੇ ਲਈ ਚੁਣੌਤੀਆਂ ਜਿਹੜੀਆਂ ਕਾਫੀ ਗੰਭੀਰ ਜਿਹੜੀਆਂ ਉਹ ਰਹਿਣ ਵਾਲੀਆਂ ਆ। ਵਿੰਟਰ ਉੱਥੇ ਆ ਗਈ ਆ, ਤੇ ਵਿੰਟਰ ਦੇ ਵਿੱਚ ਜਿਹੜਾ એનર્ਜੀ ਦਾ ਕ੍ਰਾਈਸਿਸ ਇਸ ਟਾਈਮ ਉਹਨਾਂ ਦੇ ਮੂਹਰੇ ਦਰਪੇਸ਼ ਆ ਯੂਕੇ ਦੇ ਵਿੱਚ ਸਿਆਲਾਂ ਦਾ, ਉਹ ਇੱਕ ਵੱਡੀ ਜਿਹੜੀ ਚੁਣੌਤੀ ਰਹਿਣ ਵਾਲੀ ਆ। ਲਿਜ਼ ਟਰੱਸ ਨੇ ਆਉਂਦਿਆਂ ਜਿਹੜੇ ਵੱਡੇ ਅਮੀਰ ਲੋਕਾਂ ਦੇ ਲਈ ਜਾਂ ਵੱਡੇ ਟੈਕਸ ਕੱਟ ਦਾ ਐਲਾਨ ਕਰ ਦਿੱਤਾ। ਉਹ ਟੈਕਸ ਕੱਟ ਜਿਹੜੇ ਉਹ ਸੰਭਾਵਨਾ ਉਹਨਾਂ ਦੀ ਘੱਟ ਸੀਗੀ, ਜਿਸ ਤੋਂ ਬਾਅਦ ਚ ਉਹਨਾਂ ਨੇ ਯੂ ਟਰਨ ਮਾਰੇ। ਇੰਨੇ ਕੁ ਯੂ ਟਰਨ ਮਾਰੇ ਕਿ ਵਿਚਾਰੀ ਨੂੰ ਆਪ ਅਸਤੀਫਾ ਦੇ ਕੇ ਹੀ ਜਿਹੜਾ ਉਹ ਹੁਣ ਹੌਲੀ ਦੇਣੀ ਲਾਂਭੇ ਹੋਣਾ ਪਿਆ ਹੈਗਾ ਆ। ਸੋ ਇਹ ਹੁਣ ਦੇਖੋ ਉੱਥੇ ਕੀ ਕਰਦਾ ਆ ਰਿਸ਼ੀ ਸੁਨਾਕ, ਕੀ ਬ੍ਰਿਟੇਨ ਨੂੰ ਆਪਣੇ ਇਸ ਚੀਜ਼ ਦੇ ਵਿੱਚੋਂ ਕੱਢ ਸਕੂਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਵਿਰੋਧੀ ਧਿਰ ਵਾਲੇ ਕਹਿ ਰਹੇ ਆ ਵੀ ਜਨਰਲ ਇਲੈਕਸ਼ਨ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਆ, ਕਿਉਂਕਿ ਇਹਨਾਂ ਦੇ ਆਪਣੇ ਹੀ ਲੀਡਰਸ਼ਿਪ ਦੇ ਵਿੱਚ ਕਿਸੇ ਦੇ ਕੋਲ ਕੋਈ ਏਡੀ ਕੁਆਲੀਫਿਕੇਸ਼ਨ ਜਿਹੜੀ ਉਹ ਨਹੀਂ ਰਹੀ ਵੀ ਕਿਸੇ ਹਿਸਾਬ ਦੇ ਨਾਲ ਵੀ ਮੁਲਕ ਨੂੰ ਜਿਹੜਾ ਆ ਉਸ ਸਮੱਸਿਆ ਚੋਂ ਜਿਹੜਾ ਉਹ ਬਾਹਰ ਕੱਢ ਸਕਣ। ਸੋ ਲੈਟਸ ਸੀ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਰਿਸ਼ੀ ਸੁਨਾਕ ਨਵੇਂ ਜਿਹੜੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਬਣਨ ਜਾ ਰਹੇ ਨੇ।